ਖਬਰਾਂ ਦੀ ਸ਼ੁਰੂਆਤ ਕਰੀਏ ਇਸ ਟਾਈਮ ਦੇ ਸਭ ਤੋਂ ਚਰਚਿਤ ਮੁੱਦੇ ਤੋਂ, ਜਿਹੜਾ ਕਿ ਨਾ ਸਿਰਫ ਪੰਜਾਬ ਦਾ ਮੁੱਦਾ ਸਗੋਂ ਸਮੁੱਚੇ ਕਿਸਾਨੀ ਵਰਗ ਦਾ ਮੁੱਦਾ ਹੈ, ਸਮੁੱਚੇ ਭਾਰਤ ਦਾ ਮੁੱਦਾ ਹੈ, ਕਿਸਾਨਾਂ ਦਾ ਮੁੱਦਾ ਹੈ। ਇੱਕ ਹੈਡਲਾਈਨ ਅਜਿਹੀ ਹੈ ਸ਼ਰਮਾ ਜੀ, ਜਿਹੜੀ ਸਾਵਧਾਨ ਕਰ ਰਹੀ ਹੈ, ਤੇ ਉਹਦੀ ਜਿਹੜੀ ਅਗਲੀ ਗੱਲ ਆ ਉਹ ਬੜੀ ਚੁਕੰਨੇ ਕਰ ਦੇਣ ਵਾਲੀ ਹੈ, ਅਲਰਟ ਕਰ ਦੇਣ ਵਾਲੀ ਹੈ। ਉਹ ਕਹਿ ਰਹੀ ਹੈ ਕਿ 3 ਖੇਤੀ ਕਾਨੂੰਨ ਪੰਜਾਬ ਦੇ ਵਿੱਚ ਫਿਰ ਹੋਣਗੇ ਲਾਗੂ। ਬਿਲਕੁਲ ਜੀ, ਇਹ ਬਹੁਤ ਅੱਜ ਦਾ ਫਿਕਰਮੰਦੀ ਵਾਲਾ ਸਵਾਲ ਹੈ। ਜੀ ਜੀ। ਪੰਜਾਬ ਦੇ 2 ਬਾਰਡਰਾਂ ਤੇ 10 ਮਹੀਨਿਆਂ ਤੋਂ MSP ਸਣੇ ਕਿਸਾਨੀ ਹੋਰ ਮੰਗਾਂ ਨੂੰ ਲੈ ਕੇ ਇੱਕ ਅੰਦੋਲਨ ਚੱਲ ਰਿਹਾ। ਜੀ ਜੀ। ਉਹ ਅੰਦੋਲਨ ਕਿਸਾਨਾਂ ਦੀਆਂ ਉਹ ਮੰਗਾਂ ਨੇ ਜਿਹੜੀਆਂ ਚਿਰਾਂ ਤੋਂ ਤੁਰੀਆਂ ਆ ਰਹੀਆਂ ਨੇ, ਪਰ ਇਸ ਮੰਗਾਂ ਨੂੰ ਤਾਂ ਦਰਕਨਾਰ ਕਰ ਦਿੱਤਾ ਗਿਆ ਤੇ MSP ਦਾ ਮੁੱਦਾ ਮੈਨੂੰ ਲੱਗਦਾ ਫਿਰ ਇੱਕ ਵਾਰ ਲਾਂਭੇ ਰੱਖ ਕੇ 3 ਖੇਤੀ ਕਾਨੂੰਨਾਂ ਦੀ ਲੜਾਈ ਫਿਰ ਲੜਨੀ ਪੈਣੀ ਹੈ। ਕੇਂਦਰ ਨੇ 3 ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਦੇ ਇਰਾਦੇ ਨਾਲ ਪੰਜਾਬ ਨੂੰ ਨਵਾਂ ਖਰੜਾ ਭੇਜ ਦਿੱਤਾ ਹੈ। ਉਹ ਖਰੜਾ ਪੰਜਾਬ ਸਰਕਾਰ ਦੀ ਮੇਜ਼ ਤੇ ਪਿਆ, ਪੰਜਾਬ ਸਰਕਾਰ ਉਹਨੂੰ ਚੁੱਪ ਕਰਕੇ ਲੁਕੋਈ ਬੈਠੀ ਹੈ, ਪੰਜਾਬ ਨੂੰ ਵੀ ਨਹੀਂ ਦੱਸ ਰਹੀ। 3 ਖੇਤੀ ਕਾਨੂੰਨ ਨਵੇਂ ਰੂਪ ਦੇ ਵਿੱਚ ਖੇਤੀ ਪਾਲਿਸੀ ਦੇ ਰੂਪ ਚ ਪੰਜਾਬ ਚ ਲਾਗੂ ਹੋਣ ਜਾ ਰਹੇ। ਜੀ ਜੀ। ਪ੍ਰਵੀਨ ਜੀ, ਜਦੋਂ ਮਨਮੋਹਨ ਸਿੰਘ ਦੀ ਸਰਕਾਰ ਗਈ ਤੇ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਆਈ, ਤੇ ਇਹਨਾਂ ਦੇ ਇੱਕ ਡਿਪਾਰਟਮੈਂਟ ਨੇ ਜੀ ਅਸੀਂ ਆਹ ਯੋਜਨਾਵਾਂ ਲੈ ਕੇ ਆ ਰਹੇ ਹਾਂ, ਅਸੀਂ ਕਿਤਾਬ ਚ ਛਾਪ ਲਿਆ ਜੀ, ਅਸੀਂ ਇਹਨੂੰ ਰਿਲੀਜ਼ ਕਰਨਾ। ਹਾਂਜੀ। ਕਿ ਅਸੀਂ ਇਹ ਪਾਲਿਸੀ ਬਣਾ ਲਈ ਜੀ। ਉਹ ਪਾਲਿਸੀ ਮਨਮੋਹਨ ਸਿੰਘ ਸਰਕਾਰ ਦੇ ਸਮੇਂ ਦੀ ਬਣੀ ਵੀ ਸੀ, ਉਹ ਕਿਤਾਬ ਮਨਮੋਹਨ ਸਿੰਘ ਸਰਕਾਰ ਦੇ ਸਮੇਂ ਦੀ ਛਪੀ ਵੀ ਸੀ। ਠੀਕ ਹੈ ਜੀ। ਇਹਨਾਂ ਨੇ ਉਹਦੀ ਜਿਲਤ ਬਦਲੀ, ਨਵੀਂ ਸਰਕਾਰ ਵਾਲੀ ਜਿਲਤ ਲਾਈ ਤੇ ਉਹਨੂੰ ਰਿਲੀਜ਼ ਕਰਤਾ ਜੀ। ਤੇ ਜਦੋਂ ਰਿਲੀਜ਼ ਕੀਤਾ, ਪਹਿਲਾ ਪੰਨਾ ਖੋਲਿਆ, ਅੰਦਰ ਮੰਤਰੀ ਵਾਲਾ ਸੰਦੇਸ਼ ਬਦਲਣਾ ਹੀ ਭੁੱਲ ਗਏ, ਉਹ ਪੁਰਾਣੇ ਮੰਤਰੀ ਦਾ ਹੀ ਲੱਗਿਆ ਵਾ ਸੀ, ਉਹ ਮਨਮੋਹਨ ਸਰਕਾਰ ਦਾ। ਉਹ ਸਥਿਤੀ ਹੁਣ ਹੈ। ਇਹਨਾਂ ਨੇ ਪੰਜਾਬ ਨੂੰ ਨਵੀਂ ਖੇਤੀ ਪਾਲਿਸੀ ਦਾ ਖਰੜਾ ਭੇਜਿਆ, ਅਸਲ ਚ ਉਹਦੀ ਜਿਲਤ ਬਦਲੀ ਆ, ਅਸਲ ਚ ਉਹ 3 ਖੇਤੀ ਕਾਨੂੰਨ ਦਾ ਹੀ ਖਰੜਾ। ਜੇਕਰ ਖੇਤੀ ਕਾਨੂੰਨ ਦੁਬਾਰਾ ਲਾਗੂ ਕੀਤੇ ਜਾ ਰਹੇ ਨੇ, ਉਹਦਾ ਮਾਹੌਲ, ਇਹਦਾ ਮਤਲਬ ਪਿਛਲੇ 6 ਮਹੀਨਿਆਂ ਤੋਂ ਬਣਦਾ ਆ ਰਿਹਾ ਸੀ। ਪੰਜਾਬ ਦੇ ਵਿੱਚ ਪਿਛਲੇ 4 ਸੀਜ਼ਨਾਂ ਤੋਂ, ਮਤਲਬ ਸਹੀ ਰੂਪ ਚ 2 ਸਾਲਾਂ ਤੋਂ ਸਾਡਾ ਪੇਂਡੂ ਵਿਕਾਸ ਫੰਡ ਦੇਣਾ ਬੰਦ ਕਰਤਾ। ਤੇ ਆਪਾਂ ਉਸ ਪੇਂਡੂ ਵਿਕਾਸ ਫੰਡ ਦੇ ਹਵਾਲੇ ਨਾਲ ਲਗਾਤਾਰ ਇਸ ਪ੍ਰੋਗਰਾਮ 'ਚ ਗੱਲ ਕਰਦੇ ਆਏ ਕਿ ਮੰਡੀ ਮੁਕਾਉਣ ਦੀ ਤਿਆਰੀ ਹੈ। ਤੇ ਜੇ ਪੇਂਡੂ ਵਿਕਾਸ ਫੰਡ ਮੁੱਕਿਆ ਤਾਂ ਮੰਡੀ ਮੁੱਕਦੀ ਆ, ਮੰਡੀ ਮੁੱਕਦੀ ਆ ਤਾਂ ਪਿੰਡਾਂ ਦੀ ਸੜਕਾਂ ਦਾ ਵਿਕਾਸ ਮੁੱਕਦਾ, ਤੇ ਪਿੰਡਾਂ ਦੀ ਸੜਕਾਂ ਦਾ ਜੇ ਸ਼ਹਿਰਾਂ ਨਾਲ ਲਿੰਕ ਮੁੱਕਦਾ, ਇਹਦਾ ਮਤਲਬ ਕਿਸਾਨ ਮੁੱਕਦਾ, ਕਿਸਾਨ ਮੁੱਕਦਾ ਤਾਂ ਪੰਜਾਬ ਮੁੱਕਣ ਕਿਨਾਰੇ ਆਜੂ। ਸਹੀ ਸਹੀ, ਬਿਲਕੁਲ ਸਹੀ। ਔਰ ਇਹਦਾ ਮਤਲਬ ਤੈਅ ਰਣਨੀਤੀ ਤਹਿਤ ਪੇਂਡੂ ਵਿਕਾਸ ਫੰਡ ਰੋਕਿਆ, ਤੁਸੀਂ ਤੈਅ ਰਣਨੀਤੀ ਤਹਿਤ ਮਾਰਕੀਟ ਫੀਸ 'ਚ ਕਟੌਤੀ ਕੀਤੀ, ਤੈਅ ਰਣਨੀਤੀ ਤਹਿਤ ਆੜ੍ਹਤੀਆਂ ਨੂੰ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ। ਜੀ ਜੀ। ਤੇ ਇਹ ਸਭ ਦੇ ਦਰਮਿਆਨ ਤੁਹਾਡੇ ਸਿੱਲੋ ਬਣਦੇ ਗਏ ਤੇ ਸਿੱਲੋ ਵੱਡੇ ਹੁੰਦੇ ਗਏ। ਹੁਣ ਕੰਗਣਾ ਰਣੌਤ ਜਿਹੜੀ ਮੈਂਬਰ ਪਾਰਲੀਮੈਂਟ ਆ, ਉਹਨੇ ਚੰਦ ਮਹੀਨੇ ਪਹਿਲਾਂ ਇਹ ਕਿਹਾ ਸੀਗਾ ਜੀ 3 ਖੇਤੀ ਕਾਨੂੰਨ ਮੁੜ ਕੇ ਲਾਗੂ ਹੋਣੇ ਚਾਹੀਦੇ ਨੇ। ਹਾਂਜੀ। ਔਰ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਇਹ ਬੀਬੀ ਆਪ ਮੁਹਾਰੇ ਬੋਲ ਰਹੀ ਹੈ ਜਾਂ ਇਹ ਤੋਂ ਕਹਾਇਆ ਜਾ ਰਿਹਾ, ਜਾਂ ਇਹਨੂੰ ਕੋਈ ਜਾਣਕਾਰੀ ਹੈ। ਮੈਂਬਰ ਪਾਰਲੀਮੈਂਟ ਉਹਨਾਂ ਦੀ ਹੋਵੇ, ਖਬਰ ਉੱਥੇ ਕੋਈ ਖਿਚੜੀ ਪੱਕਦੀ ਹੋਵੇ ਤਾਂ ਹੀ ਜੀਭ ਤੇ ਗੱਲ ਆ ਜਾਂਦੀ ਹੈ। ਸੋ ਉਸ ਸਭ ਦੇ ਦਰਮਿਆਨ ਤਾਜ਼ਾ ਸੀਜ਼ਨ, ਜਿਸ ਤਰ੍ਹਾਂ ਝੋਨਾ ਰੋੜਿਆ, ਜਿਸ ਤਰ੍ਹਾਂ ਕਿਸਾਨਾਂ ਨੂੰ ਇਸ ਗੱਲ ਲਈ ਮਤਲਬ ਕਿ ਹੱਲਾਸ਼ੇਰੀ ਦਿੱਤੀ ਕਿ ਕੁਛ ਕਰੋ, ਇੱਥੇ ਨਹੀਂ ਕੁਛ ਗੱਲ ਬਣਨਾ, ਸਿੱਲੋਆਂ ਕੰਨੀ ਨੂੰ ਜਾਓ। ਇਹਦਾ ਮਤਲਬ ਤੁਸੀਂ ਉਸ ਪ੍ਰੈਕਟਿਸ ਸੀ, ਉਸ ਪ੍ਰੈਕਟਿਸ ਦੇ ਤਹਿਤ ਹੀ ਕੇਂਦਰ ਨੇ ਭਾਰਤ ਦੇ ਵੱਖੋ-ਵੱਖ ਸੂਬਿਆਂ ਨੂੰ ਨਵੀਂ ਖੇਤੀ ਪਾਲਿਸੀ ਦਾ ਖਰੜਾ ਭੇਜ ਦਿੱਤਾ। ਔਰ ਉਹ ਖੇਤੀ ਪਾਲਿਸੀ ਦੇ ਖਰੜੇ 'ਚ ਸਾਰਾ ਕੁਝ 3 ਖੇਤੀ ਕਾਨੂੰਨ ਨਾਲ ਹੈ। ਉਹਦੇ ਵਿੱਚ ਸਿੱਧਾ ਹੈ ਕਿ ਜੀ ਜਦੋਂ ਉਹ ਲਾਗੂ ਹੋ ਗਿਆ ਤਾਂ ਜਿੰਨੇ ਵੀ ਸਿੱਲੋ ਨੇ, ਜਿੱਥੇ ਮਾਲ ਰੱਖਿਆ ਜਾਂਦਾ ਵਾਨੀਆਂ ਡਾਨੀਆਂ ਜਾਂ ਇਹੋ ਜਿਹੇ ਕਾਰਪੋਰੇਟ ਘਰਾਣਿਆਂ ਦੇ, ਉਹ ਆਪਣੇ ਆਪ 'ਚ ਮੰਡੀ 'ਚ ਤਬਦੀਲ ਹੋ ਜਾਣਗੇ। ਉਹਨਾਂ ਨੂੰ ਮੰਡੀ ਦਾ ਦਰਜਾ ਮਿਲ ਜਾਏਗਾ। ਔਰ ਇਹੀ ਪ੍ਰਕਿਰਿਆ ਉਹ 'ਚ ਸੀ ਕਿ ਜਿੰਨਾ ਮਰਜ਼ੀ ਉਹ ਸਟੋਰ ਕਰਨ, ਜੋ ਮਰਜ਼ੀ ਕਰਨ। ਦੂਸਰਾ ਕਹਿੰਦੇ ਜੀ ਇਹ ਨਵੀਂ ਖੇਤੀ ਕਾਨੂੰਨ ਤੁਹਾਡੇ ਲਈ ਇੰਨਾ ਸਹਾਈ ਹੋਊਗਾ ਕਿ ਕਿਸਾਨ ਨੂੰ ਕਿਤੇ ਜਾਣ ਦੀ ਲੋੜ ਨਹੀਂ, ਉਹਦੇ ਖੇਤ 'ਚ ਵੀ ਫਸਲ ਖਰੀਦ ਲਈ ਜਾਊਗੀ। ਪਹਿਲੀ ਨਜ਼ਰੇ ਬੜਾ ਵਧੀਆ ਲੱਗਦਾ ਕਿ ਲੈ ਨਾ ਆਪਣਾ ਤੇਲ ਲੱਗਣਾ, ਨਾ ਕੁਛ ਲੱਗਣਾ। ਪਰ ਇਹ ਮਸਲਾ ਤਾਂ ਉਸ ਸਮੇਂ ਵੀ ਆਇਆ ਸੀ ਕਿ ਜਿਹਦੇ ਕੋਲ ਪੈਨ ਕਾਰਡ ਆ, ਜਿੱਥੋਂ ਮਰਜ਼ੀ ਫਸਲ ਖਰੀਦ ਲਵੇ, ਉੱਥੇ ਮੰਡੀ ਬਣਾ ਲਵੇ। ਇਹਦਾ ਮਤਲਬ ਤੁਸੀਂ ਖੇਤਾਂ ਨੂੰ ਮੰਡੀ ਬਣਾ ਰਹੇ ਹੋ, ਪਰ ਇਸ ਪ੍ਰਕਿਰਿਆ ਦੇ ਤਹਿਤ
ਇੱਕ ਵਾਰ ਹਿਮਾਚਲ ਜਾ ਆਇਓ ਤੇ ਉੱਥੋਂ ਦੇ ਸੇਬਾਂ ਵਾਲਿਆਂ ਨਾਲ ਜੋ ਕੁਝ ਕੀਤਾ ਇਹਨਾਂ ਨੇ, ਹਾਂ ਬਿਲਕੁਲ, ਬਾਅਦ ਚੋਂ ਕਿਸ ਭਾਅ ਵਿਕੀ ਆ ਉਹਨਾਂ ਦੀ, ਬਾਅਦ ਚੋਂ ਸਹੀ ਸੇਬਾਂ ਵਾਲਿਆਂ ਦਾ ਕੀ ਹਾਲ ਹੋਇਆ। ਹਾਲ ਹੋਇਆ ਜੀ। ਸੋ ਇਸ ਇਹ ਉਦਾਹਰਨ ਖੜੀ ਹੈ। ਪਰ ਇਸ ਵਾਰ ਇਹਨਾਂ ਨੇ ਇੱਕ ਨਵਾਂ ਫਾਰਮੂਲਾ ਹੋਰ ਅਪਣਾਇਆ ਜੀ। ਇਹ ਕਹਿੰਦੇ ਜੀ ਅਸੀਂ ਜਿਹੜੇ 3 ਖੇਤੀ ਕਾਨੂੰਨਾਂ ਦੇ ਰੂਪ 'ਚ ਇਹ ਖੇਤੀ ਪਾਲਿਸੀ, ਉਹਨੂੰ ਇਹ ਖੇਤੀ ਪਾਲਿਸੀ ਦਾ ਨਾਂ ਦਿੰਦੇ ਆ। ਖੇਤੀ ਪਾਲਿਸੀ ਜਿਹੜੀ ਹੁਣ ਸੂਬਿਆਂ 'ਚ ਲਾਗੂ ਹੋਣੀ ਹੈ, ਉਹ ਕਹਿੰਦੇ ਜੀ ਖੇਤੀ ਸੂਬਿਆਂ ਦਾ ਵਿਸ਼ਾ। ਇਸ ਗੱਲ ਨੂੰ ਲਗਾਤਾਰ ਕਿਸਾਨ ਜਥੇਬੰਦੀਆਂ, ਸੁਰਦ ਧਿਰਾਂ ਵੱਲੋਂ ਪ੍ਰਚਾਰਿਆ ਜਾਂਦਾ ਸੀ ਕਿ ਖੇਤੀ ਸੂਬਿਆਂ ਦਾ ਵਿਸ਼ਾ 'ਚ ਕੇਂਦਰ ਫੈਸਲੇ ਕਿਉਂ ਲੈਂਦਾ। ਹੁਣ ਉਸੇ ਪਹਿਲੂ ਦੀ ਆੜ ਲੈ ਕੇ ਇਹਨਾਂ ਨੇ ਕਿਹਾ ਲਓ ਜੀ ਅਸੀਂ ਸੂਬਿਆਂ ਨੂੰ ਭੇਜਦੇ, ਹੁਣ ਸੂਬੇ ਲਾਗੂ ਕਰਨ। ਹਾਂਜੀ ਹਾਂਜੀ, ਮਤਲਬ ਇਹ ਬੁੱਧੀਜੀਵੀ ਵਰਗ ਨੂੰ, ਕਿਸਾਨ ਜਥੇਬੰਦੀਆਂ ਨੂੰ, ਕਿਸਾਨ ਚਿੰਤਕਾਂ ਨੂੰ ਇੰਨਾ ਮੂਰਖ ਸਮਝਦੇ ਨੇ ਕਿ ਜੇ ਖੇਤੀ ਸੂਬਿਆਂ ਦਾ ਵਿਸ਼ਾ ਤਾਂ ਖੇਤੀ ਪਾਲਿਸੀ ਵੀ ਸੂਬੇ ਬਣਾਉਣਗੇ, ਤੁਸੀਂ ਥੋੜਾ ਬਣਾਓਗੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਤੁਸੀਂ ਥੋੜਾ ਭੇਜੋਗੇ। ਹੁਣ ਕਹਿੰਦੇ ਜੀ ਇਹ MSP ਦੀ ਲੋੜ ਨਹੀਂ, ਬੀਮਾ ਯੋਜਨਾ ਹੋਏਗੀ। ਬੀਮਾ ਯੋਜਨਾ ਉਹੀ ਹੋਏਗੀ ਕਿ ਫਿਰ ਅਸੀਂ ਛਾਂਟ ਕੇ ਹੀ ਲਵਾਂਗੇ ਕਿ ਕੇਲਿਆਂ ਚੋਂ ਕੇਲੇ ਤੇ ਅੰਗੂਰਾਂ ਚੋਂ ਅੰਗੂਰ ਤੇ ਸੇਬਾਂ ਚੋਂ ਸੇਬ ਤੇ ਅਮਰੂਦਾਂ ਚੋਂ ਅਮਰੂਦ, ਤਾਂ ਛਾਂਟ ਕੇ ਕਰਾਂਗੇ। ਹਾਂਜੀ ਹਾਂਜੀ, ਬਿਲਕੁਲ। ਬੀਜ ਤੁਸੀਂ ਦਓਗੇ, ਖਾਦਾਂ ਤੁਸੀਂ ਦਓਗੇ, ਹੈ ਨਾ, ਫਸਲ ਤੁਹਾਡੇ ਹਿਸਾਬ ਨਾਲ ਉੱਗੂਗੀ, ਹੈ ਨਾ, ਪਰ ਖਰੀਦ ਸਮੇਂ ਸ਼ਰਤਾਂ ਸਾਡੀਆਂ ਹੋਣਗੀਆਂ। ਸੋ ਇਸ ਲਈ ਇਹ ਸਾਰਾ ਕੁਝ ਕੇਂਦਰ ਨੇ ਤੈਅ ਕਰ ਲਿਆ ਕਿ ਅਸੀਂ 3 ਖੇਤੀ ਕਾਨੂੰਨ ਹੁਣ ਸੂਬਿਆਂ ਦੇ ਰਾਹੀਂ ਲਾਗੂ ਕਰਨੇ ਆ, ਤੇ ਜਿੱਥੇ ਜਿੱਥੇ ਇਹਨਾਂ ਦੀ ਸਰਕਾਰ ਆ ਉੱਥੇ ਉੱਥੇ ਤਾਂ ਮੋਹਰ ਲੱਗ ਜੂਗੀ। ਵੱਡਾ ਸਵਾਲ ਤਾਂ ਪੰਜਾਬ 'ਚ ਖੜਾ ਹੈ। 25 ਨਵੰਬਰ ਦੀ ਇਹ ਪਾਲਿਸੀ ਪੰਜਾਬ ਸਰਕਾਰ ਦੇ ਮੇਜ਼ ਤੇ ਪਈ ਹੈ। ਅਮੀਰ ਸਿੰਘ ਜੀ ਕਹਿੰਦੇ ਕਿ ਮੇਰੀ ਖੇਤੀਬਾੜੀ ਮੰਤਰੀ ਨਾਲ ਗੱਲ ਹੋਈ ਹੈ। ਠੀਕ ਹੈ। ਖੇਤੀਬਾੜੀ ਮੰਤਰੀ ਨੇ, ਪੰਜਾਬ ਦੇ ਖੇਤੀਬਾੜੀ ਮੰਤਰੀ ਖੁੱਡੀਆਂ ਸਾਹਿਬ ਨੇ ਕਿਹਾ ਕਿ ਹਾਂਜੀ ਆਈ ਹੈ ਜੀ, ਹਲੇ ਦੇਖਣਾ ਜੀ, ਹਲੇ ਜਵਾਬ ਦਿੱਤਾ ਨਹੀਂ ਜਾਂ ਦਿੰਨੇ ਆ ਜੀ, ਕੋਈ ਨਾ ਤੁਹਾਨੂੰ ਦੱਸਾਂਗੇ ਜੀ। ਕੋਈ ਤਸੱਲੀ ਬਖਸ਼ ਜਵਾਬ ਨਹੀਂ। ਮਤਲਬ ਇੰਨਾ ਗੰਭੀਰ ਮਸਲਾ ਹੋਵੇ ਔਰ ਪੰਜਾਬ ਸਰਕਾਰ ਉਸ ਮਸਲੇ ਤੇ ਉਂਗਲੇ ਨਾ ਧਰੇ। ਕੇਂਦਰ ਨੇ ਤੁਹਾਨੂੰ ਉਹ ਪਾਲਿਸੀ ਲਾਗੂ ਕਰਨ ਦੀ ਹਦਾਇਤ ਕਰਤੀ ਤੇ ਤੁਸੀਂ ਪੰਜਾਬ ਨੂੰ ਦੱਸੇ ਨਹੀਂ ਰਹੇ ਕਿ 3 ਖੇਤੀ ਕਾਨੂੰਨ ਭਾਈ ਮੁੜ ਕੇ ਲਾਗੂ ਹੋ ਰਹੇ ਨੇ ਇਸ ਰੂਪ 'ਚ, ਇਹ ਖੇਤੀ ਪਾਲਿਸੀ ਦੇ ਰੂਪ 'ਚ। ਚਾਹੀਦਾ ਤਾਂ ਇਹ ਸੀ ਕਿ ਜਿੱਦਾਂ ਹੀ ਇਹ ਮਸਲਾ ਆਇਆ ਤੁਸੀਂ ਆਪਣੇ ਖੇਤੀ ਮਾਹਿਰਾਂ ਨੂੰ ਸੱਦਦੇ, ਤੁਸੀਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਦੇ, ਤੁਸੀਂ ਆਪਣੀ ਕੈਬਨਿਟ ਨਾਲ ਮੀਟਿੰਗ ਕਰਦੇ, ਤੁਸੀਂ ਸਿਆਸੀ ਦਲਾਂ ਨਾਲ ਮੀਟਿੰਗ ਕਰਦੇ, ਸਰਬ ਪਾਰਟੀ ਮੀਟਿੰਗ ਬੁਲਾਉਂਦੇ, ਤੁਸੀਂ ਸੈਸ਼ਨ ਬੁਲਾਉਂਦੇ ਵਿਧਾਨ ਸਭਾ ਦਾ। ਮੰਤਰੀ ਸਾਹਿਬ ਕਹਿੰਦੇ ਰਹੇ ਨੇ ਕਿ ਮੈਂ 3 ਕਰੋੜ ਲੋਕਾਂ ਨੂੰ ਜਵਾਬ ਦੇ ਆ। ਲੋਕਾਂ ਨੂੰ ਤੁਸੀਂ ਦੱਸੇ ਨਹੀਂ ਰਹੇ ਕਿ ਪੰਜਾਬ ਨੂੰ ਭਾਈ ਮੁੜ ਕੇ ਪੱਠੀ ਝੋਂਕਿਆ ਜਾ ਰਿਹਾ। 3 ਖੇਤੀ ਕਾਨੂੰਨ ਕੇਂਦਰ ਦੀ ਨਵੀਂ ਪਾਲਿਸੀ ਦੇ ਤਹਿਤ ਪੰਜਾਬ ਦੀ ਖੇਤੀ ਪਾਲਿਸੀ ਦੇ ਨਾਂ ਦੇ ਉੱਤੇ ਪੰਜਾਬ 'ਚ ਲਾਗੂ ਹੋਣ ਜਾ ਰਹੇ ਨੇ। ਮੁੱਖ ਮੰਤਰੀ ਸਾਹਿਬ ਉਸ ਫਾਈਲ ਨੂੰ ਆਪਣੀ ਕੱਛ 'ਚ ਦੇ ਕੇ ਘੁੰਮ ਰਹੇ ਨੇ। ਇਹਦਾ ਮਤਲਬ ਕੀ ਆ ਕਿ ਤੁਹਾਡੀ ਕੇਂਦਰ ਨਾਲ ਭਾਈਵਾਲੀ ਹੋ ਗਈ ਆ, ਤੁਸੀਂ ਕੇਂਦਰ ਦੇ ਨਾਲ ਤੁਰਨ ਲੱਗੇ ਹੋ, ਜਾਂ ਕੇਂਦਰ ਤੋਂ ਡਰ ਕੇ ਚੱਲ ਰਹੇ ਹੋ, ਜਾਂ ਤੁਹਾਨੂੰ ਕੋਈ ਲੋਲੀਪੌਪ ਦਿੱਤਾ ਗਿਆ। ਸਾਰੇ ਸਵਾਲ ਮੁੱਖ ਮੰਤਰੀ ਸਾਹਿਬ ਮੂਹਰੇ ਖੜੇ ਨੇ। ਔਰ 3 ਖੇਤੀ ਕਾਨੂੰਨ ਪੰਜਾਬ 'ਚ ਦਾ ਮਤਲਬ ਲਾਗੂ ਕਰਨ ਜਾ ਰਹੀ ਹੈ ਔਰ ਪੂਰੇ ਮੁਲਕ 'ਚ ਲਾਗੂ ਕਰਨ ਜਾ ਰਹੀ ਹੈ, ਡੰਡੇ ਦੇ ਜ਼ੋਰ ਤੇ ਲਾਗੂ ਕਰਨ ਜਾ ਰਹੀ ਹੈ, ਸੂਬਿਆਂ ਦੇ ਰਾਹੀਂ ਲਾਗੂ ਕਰਨ ਜਾ ਰਹੀ ਹੈ। ਜੇ ਟਕਰਾਅ ਹੋਵੇ ਸੂਬੇ ਭੁਗਤਣ, ਸਾਡੇ ਕਹਿੰਦੇ ਕੋਈ ਉਂਗਲ ਨਾ ਆਵੇ, ਪਰ ਇਹ ਲੁਕਿਆ ਨਹੀਂ ਰਹਿਣਾ। ਇਹ ਏਜੰਡਾ ਸਪਸ਼ਟ ਹੈ ਕਿ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਮੰਡੀਆਂ ਦੀ ਬਜਾਏ ਸਿੱਲੋਂ 'ਚ ਭੇਜਣਾ ਚਾਹੁੰਦੇ ਹੋ। ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਹੀ ਖੇਤਾਂ 'ਚ ਮਜ਼ਦੂਰ ਬਣਾਉਣਾ ਚਾਹੁੰਦੇ ਹੋ, ਤੇ ਜਿਹੜੇ ਆੜਤੀ ਨੇ ਉਹ ਏਜੰਟ ਬਣਨਗੇ ਫਿਰ ਇਹਨਾਂ ਦੇ, ਇਹਨਾਂ ਕੰਪਨੀਆਂ ਦੇ। ਜੀ ਬਿਲਕੁਲ। ਨਾਲੇ ਦੇਖੋ ਤੁਸੀਂ ਇੱਕ ਵਾਰ ਕਹਿਣ ਨੂੰ ਇਹ ਕਹੀ ਜਾਣਾ ਕਿ ਅਸੀਂ ਜੀ 3 ਕਰੋੜ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ। ਚੁਣੇ ਹੋਏ ਨੁਮਾਇੰਦੇ ਕੀ ਲੈਂਡ ਕਰੂਜ਼ਰਾਂ ਦੇ ਆਰਡਰ ਦੇਣ ਜੋ? ਉਹਨਾਂ ਨੂੰ ਇਹ ਚਾਹੀਦਾ ਕਿ ਸਾਡੇ ਕਾਫਲੇ 'ਚ ਇੰਨੀਆਂ ਚਾਹੀਦੀਆਂ ਤੇ ਆਹ ਹੋਣਾ ਚਾਹੀਦਾ, ਆਹ ਜੀ ਫਲਾਨਾ ਬੰਦਾ ਇੰਨੇ ਗੇੜੇ ਮੁਲਕਾਂ ਦੇ ਲਾਉਣਾ ਚਾਹੁੰਦਾ, ਦਿੱਲੀੋਂ ਹੁਕਮ ਆ ਜਾਂਦਾ ਕਿ ਫਲਾਨਾ ਬੰਦਾ ਦਫ਼ਤਰ 'ਚੋਂ ਕੱਢੋ, ਹੁਣ ਆਹ ਫਲਾਨਾ ਆ ਰਿਹਾ। ਕਿ ਇਹਨਾਂ ਕੰਮਾਂ ਵਾਸਤੇ ਹੀ ਸਰਕਾਰ ਹੁੰਦੀ? ਲੋਕਾਂ ਲਈ ਲੜਦੀ ਤਾਂ ਕਿਤੇ ਨਜ਼ਰ ਨਹੀਂ ਆ ਰਹੀ ਸਰਕਾਰ, ਲੋਕਾਂ ਦੇ ਨਾਲ ਖੜਦੀ ਕਿਤੇ ਨਜ਼ਰ ਨਹੀਂ ਆ ਰਹੀ। ਔਰ ਨਾ ਸਿਰਫ ਸੱਤਾਧਾਰ ਗਏ, ਬਲਕਿ ਜਿਹੜੇ ਹੋਰ MLA MPs ਨੇ ਉਹ ਵੀ ਤਾਂ ਲੋਕਾਂ ਦੇ ਨੁਮਾਇੰਦੇ ਨੇ ਨਾ, ਉਹ ਵੀ ਤਾਂ ਲੋਕਾਂ ਲਈ ਖੜਦੇ ਨਜ਼ਰ ਆਉਣੇ ਚਾਹੀਦੇ ਆ। ਹੁਣ ਇਹ ਥੋੜਾ ਕਿ ਜੇਕਰ ਕੋਈ ਬੰਦਾ ਪਦਮ ਸ੍ਰੀ ਹੈ ਤੇ ਉਹ ਜਾ ਕੇ ਰਾਜ ਸਭਾ ਨੂੰ ਬਿਠਾਤਾ ਤੇ ਮੁੜ ਕੇ ਉਹ ਜਿਹੜੇ ਕੰਮਾਂ ਕਰਕੇ ਪਦਮ ਸ੍ਰੀ ਲੈ ਕੇ ਬੈਠਾ ਹੋਵੇ ਤੇ ਉਹਨਾਂ ਕੰਮਾਂ ਤੇ ਮੂੰਹ 'ਚ ਘੁੰਗਣੀਆਂ ਪਾਈ ਬੈਠਾ ਹੋਵੇ। ਲੋਕ ਤਾਂ ਸੜਕਾਂ ਤੇ ਖੜੇ। ਹਾਂਜੀ ਜੀ, ਬਹੁਤ ਸਵਾਲ ਨੇ, ਜਵਾਬ ਇਹਨਾਂ ਤੋਂ ਲੈਣੇ ਪੈਣਗੇ।